ਜਿਸ ਤਰ੍ਹਾਂ ਪਹਿਲਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਭਈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਸੰਬੰਧ ਦੇ ਵਿੱਚ ਸਿੱਖਾਂ ਦੇ ਉੱਤੇ ਜੋ ਹਮਲੇ ਹੋਏ, ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਉਹ ਇਸ਼ੂ ਬਹੁਤ ਵੱਡਾ ਆ। ਇਨ ਦਾ ਮੀਨ ਟਾਈਮ ਅਮਰੀਕਾ ਦੇ ਵਿੱਚ ਜਿਹੜੀ ਸਰਕਾਰ ਆ ਉਹ ਚੇਂਜ ਹੋਣ ਜਾ ਰਹੀ ਆ। ਹੁਣ ਪ੍ਰੈਜ਼ੀਡੈਂਟ ਟਰੰਪ ਹੋਣੀ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆਊਗਾ ਤੇ ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ 2 ਬੰਦੇ ਜਿਨ੍ਹਾਂ ਦਾ ਸਿੱਧਾ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਜਾਂ ਆਪਾਂ ਕਹਿ ਸਕਦੇ ਹਾਂ ਉਸ ਤਰ੍ਹਾਂ ਦੀਆਂ ਤਾਕਤਾਂ ਦੇ ਨਾਲ ਕਨੈਕਸ਼ਨ ਹੈਗਾ ਤੇ ਉਹਨਾਂ ਦੀਆਂ ਟੌਪ ਦੀਆਂ ਪੋਜੀਸ਼ਨਸ ਹੋਣਗੀਆਂ। ਇੱਕ FBI ਦੇ ਡਾਇਰੈਕਟਰ ਕੈਸ਼ ਪਟੇਲ ਤੇ ਦੂਸਰੀ ਜਿਹੜੀ ਤੁਲਸੀ ਗੈਬਟ ਜੋ ਇੰਟੈਲੀਜੈਂਸ ਦੀ ਜਿਹੜੇ ਹੈੱਡ ਹੋਣਗੇ। ਸੋ ਜਿਹੜਾ FBI ਦਾ ਕੰਮ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਅਮਰੀਕਾ 'ਚ ਜਦੋਂ ਹੇਟ ਕ੍ਰਾਈਮ ਹੁੰਦਾ ਆ ਕਿਸੇ ਵੀ ਮਿਨੋਰਿਟੀ ਤੇ ਹੋਵੇ, ਕਿਸੇ ਤੇ ਵੀ ਹੋਵੇ ਤੇ ਉਹ FBI ਇਨਵੈਸਟੀਗੇਟ ਕਰਦੀ ਆ ਤੇ ਉਹਦਾ ਅਸਰ ਕੀ ਪਊਗਾ ਜੇ ਸਿੱਖਾਂ ਦੇ ਨਾਲ ਹੇਟ ਕ੍ਰਾਈਮ ਹੁੰਦਾ, ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈਗੀ। ਆਪਣੀ ਜਿਹੜੀ ਕਮਿਊਨਿਟੀ ਆ ਉਹ ਸੁੱਤੀ ਰਹਿੰਦੀ ਆ। ਜਦੋਂ ਅਸੀਂ ਕਹਿੰਦੇ ਆ ਫਿਰ ਉਹ ਕਹਿੰਦੇ ਜੀ ਦੇਖੋ ਇਹ ਤਾਂ ਐਵੇਂ ਬੋਲੀ ਜਾਂਦੇ ਹੈਗੇ ਆ। ਤੁਹਾਡਾ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ ਰਿਹਾ ਉਹਦੀ ਜਿਹੜੀ ਪਾਲਿਸੀ ਮੇਕਿੰਗ ਹੋਣੀ ਆ, ਉਹਦੇ 'ਚ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੇ ਨਾਲ ਕੋਈ ਕਨੈਕਸ਼ਨ ਹੈਗਾ ਕਿ ਨਹੀਂ ਹੈਗਾ, ਤੁਸੀਂ ਉਹਨਾਂ ਤੱਕ ਰੀਚ ਕਰ ਰਹੇ ਆ ਕਿ ਨਹੀਂ ਕਰ ਰਹੇ, ਕਿ ਫੇਸਬੁੱਕ ਦੇ ਉੱਤੇ ਜਿਹੜੀਆਂ ਬੜਕਾਂ ਮਾਰ ਰਹੇ ਹੈਗੇ ਆ, ਇਹ ਸਾਰਾ ਕੁਝ ਬਹੁਤ ਹੀ ਧਿਆਨ ਦੇ ਨਾਲ ਸੋਚਣ ਵਾਲਾ ਆ। ਮਸਲਾ ਆਉਣ ਵਾਲੇ 4 ਸਾਲਾਂ ਦਾ ਨਹੀਂ, ਮਸਲਾ ਆਉਣ ਵਾਲੇ 12 ਸਾਲਾਂ ਦਾ ਆ। ਕਿਉਂਕਿ ਜੋ ਰਿਪਬਲਿਕਨਸ ਹੈਗੇ ਆ, ਉਹ ਇਹ ਨਹੀਂ ਸੋਚ ਰਹੇ ਵੀ ਟਰੰਪ ਹੋਣੀ ਸਿਰਫ 4 ਸਾਲ ਰਹਿਣਗੇ। ਉਹਨਾਂ ਨੂੰ ਪਤਾ ਵੀ ਉਹਨਾਂ ਤੋਂ ਬਾਅਦ ਜੋ ਵੈਂਸ ਆ 8 ਸਾਲ ਉਹ 100% ਜਿੱਤ ਸਕਦੇ ਆ ਜੇ ਆਹ 4 ਸਾਲ ਬਹੁਤ ਵਧੀਆ ਜਿਹੜਾ ਐਡਮਿਨਿਸਟ੍ਰੇਸ਼ਨ ਚਲਾਉਂਦਾ ਹੈਗਾ ਜੀ, ਜੰਗਾਂ-ਜੁੰਗਾਂ ਜਿਹੜੀਆਂ ਬੰਦ ਹੋ ਜਾਂਦੀਆਂ ਹੈਗੀਆਂ ਆ। ਰੀਸੈਂਟਲੀ ਨੋਮੀਨੇਟ ਕੀਤਾ ਗਿਆ ਰਾਜਕਨਵੀਰ ਸਿੰਘ ਜੀ ਤੁਲਸੀ ਗੈਬਰਟ ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੇ ਕੈਸ਼ ਜੀ ਪਟੇਲ ਨੂੰ ਡਾਇਰੈਕਟਰ ਆਫ FBI। ਜੀ ਸੋ ਉਹਦੇ ਕਰਕੇ ਜਿਹੜੀ ਸਿੱਖ ਅਮਰੀਕਨ ਕਮਿਊਨਿਟੀ ਆ ਉਹ ਕਾਫੀ ਕੰਸਰਨਡ ਆ। ਜਿਨ੍ਹਾਂ ਨੇ ਜਿੰਦਾਬਾਦ ਮੁਰਦਾਬਾਦ ਕਰਨੀ ਆ ਉਹ ਇਹ ਸੋਚ ਹੀ ਨਹੀਂ ਸਕਦੇ ਵੀ ਇਹ ਕੁਛ ਕੀ ਹੋ ਸਕਦਾ ਹੈਗਾ। ਤੇ ਪਰ ਜਿਹੜੇ ਸੀਰੀਅਸ ਆ ਜਿਨ੍ਹਾਂ ਨੂੰ ਪਤਾ ਵੀ ਆਪਣੀ ਕੌਮ ਲਈ ਅਸੀਂ ਕੁਛ ਕਰਨਾ ਹੈ ਵੀ ਸਾਡਾ ਕੌਮ ਦੇ ਉੱਤੇ ਕੀ ਹੋ ਸਕਦਾ ਆ ਉਹਨਾਂ ਦੇ ਲਈ ਆਪਾਂ ਇਹ ਜਿਹੜਾ ਆ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹੈਗੇ ਆ। ਸੋ ਦੋਨਾਂ ਦੇ ਜਿਹੜੇ ਡਾਕੂਮੈਂਟਡ ਟਾਈਜ਼ ਹੈਗੀਆਂ ਇੰਡੀਆ ਦੇ ਨਾਲ ਇਹ ਕਿਉਂਕਿ ਇੱਕ ਪਟੀਸ਼ਨ ਵੀ ਚੱਲ ਰਹੀ ਹੈਗੀ ਆ ਤੁਲਸੀ ਗੈਬਰਟ ਦੇ ਅਗੇਂਸਟ ਤੇ ਮੇਨ ਕੰਸਰਨ ਜਿਹੜਾ ਸਿੱਖਾਂ ਦਾ ਹੈਗਾ ਇਸ ਵੇਲੇ ਸੇਫਟੀ ਤੇ ਸਿਕਿਉਰਿਟੀ ਆਫ ਸਿੱਖ ਅਮਰੀਕਨਸ ਤੇ ਪਲੱਸ ਹੋਰ ਜਿਹੜੀਆਂ ਮਿਨੋਰਿਟੀ ਗਰੁੱਪਸ ਆਪਾਂ ਇਸ਼ੂ ਇਹ ਕਿਸ ਕਰਕੇ ਚੱਕ ਰਹੇ ਆ। ਬਹੁਤ ਵਾਰ ਸਾਨੂੰ ਵੀ ਕਈ ਸਾਡੇ ਸਰੋਤੇ ਕਹਿ ਦਿੰਦੇ ਯਾਰ ਪ੍ਰੋਗਰਾਮ ਤਾਂ ਅਪਡੇਟ ਅਮਰੀਕਾ ਤੁਸੀਂ ਇੰਡੀਆ ਵਾਲਾ ਵੀ ਕਰਦੇ ਰਹਿੰਦੇ ਆ। ਜੇ ਇੰਡੀਆ ਦੀ ਸਰਕਾਰ ਅਮਰੀਕਨ ਸਿਟੀਜ਼ਨ ਨੂੰ ਆ ਕੇ ਮਾਰੂਗੀ ਤੇ ਫਿਰ ਉਹ ਗੱਲਬਾਤ ਬਣਦੀ ਆ ਨਾ ਕਿਉਂਕਿ ਇੰਡੀਆ ਫਿਰ ਅਮਰੀਕਾ ਦੀ ਵੀ ਗੱਲ ਆ। ਸੋ ਉਸ ਸੰਬੰਧ ਦੇ ਵਿੱਚ ਆਪਾਂ ਬਹੁਤ ਪਿੱਛੇ ਆ। ਚਾਈਨੀਜ਼ ਮੂਲ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਨਾਲ ਵੀ ਸਾਰਾ ਕੁਝ ਇਹੀ ਹੁੰਦਾ ਜੋ ਸਿੱਖਾਂ ਨਾਲ ਪਿਛਲੇ ਸਮੇਂ 'ਚ ਹੋਇਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਸ ਦੇ ਉਹਨਾਂ ਦੇ ਆਪਾਂ ਤਾਂ ਦੇਖਿਆ ਪਿੱਛੇ ਜਾਏ ਇੱਕ ਪੁਲਿਸ ਦਾ ਸਟੇਸ਼ਨ ਹੀ ਸੀ ਨਿਊਯਾਰਕ 'ਚ ਉਹਨੇ ਅੰਡਰ ਕਵਰ ਸੈਟਅਪ ਕੀਤਾ ਉਹਨੂੰ ਬਿਲਕੁਲ ਉੱਥੇ ਖਬਰਾਂ ਕਰਦੇ ਸੀ ਇਕੱਠੀਆਂ ਪਿੱਛੇ ਆਪਣੇ ਮੁਲਕ ਚੀਨ ਨੂੰ ਉਹ ਘੱਲਦੇ ਸੀ ਉੱਥੋਂ ਦੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਜਿਹੜਾ ਉਹ ਖੱਜਲ ਕੀਤਾ ਜਾਂਦਾ ਸੀ, ਤੰਗ ਪਰੇਸ਼ਾਨ ਹੋ ਰਹੇ ਸੀ। ਜੀ ਜੀ ਸੋ ਉਹਦੇ ਸੰਬੰਧ ਦੇ ਵਿੱਚ ਚਾਈਨੀਜ਼ ਕਮਿਊਨਿਟੀ ਬਹੁਤ ਐਕਟਿਵ ਆ। ਉਹ ਆਪਣੇ ਕਾਂਗਰਸਮੈਨਾਂ ਨਾਲ ਸੈਨੇਟਰਸ ਨਾਲ ਪੂਰਾ ਜਿਹੜਾ ਉਹ ਰਾਬਤਾ ਰੱਖਦੀ ਆ ਵੀ ਕਿੱਥੇ ਕੀ ਧੱਕਾ ਹੁੰਦਾ ਆ। ਸੋ ਇਹ ਸਾਰਾ ਜਿਹੜਾ ਇਸ਼ੂ ਹੈ ਇਕੱਲਾ ਸਿੱਖ ਕਮਿਊਨਿਟੀ ਲਈ ਨਹੀਂ ਆ। ਇਹ ਡਿਫੈਂਡ ਕਰਨਾ ਆ ਐਜ਼ ਏ ਅਮਰੀਕਨ ਸਿਟੀਜ਼ਨ। ਸਾਡਾ ਜਿਹੜਾ ਆਈਡੀਅਲਸ ਹੈਗੇ ਸਾਡੇ ਜਸਟਿਸ ਦਾ, ਡੈਮੋਕ੍ਰੇਸੀ ਦਾ, ਇਕੁਐਲਿਟੀ ਦਾ ਜੋ ਅਮਰੀਕਾ ਨੂੰ ਡਿਫਾਈਨ ਕਰਦਾ ਹੈਗਾ। ਇਹ ਨਹੀਂ ਵੀ ਅਸੀਂ ਕੰਮ ਤੇ ਚੱਲ ਗਏ ਆ ਗਏ ਠੀਕ ਆ ਵੱਡਾ ਘਰ ਲੈ ਲਿਆ ਵੱਡੀਆਂ ਕਾਰਾਂ ਲੈ ਲਈਆਂ ਬੱਲੇ ਬੱਲੇ ਹੋ ਗਏ। ਕੰਮ ਨਿਬੜ ਗਿਆ। ਜੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਬਣੇ ਆ ਨਾ, ਅਮਰੀਕਾ ਦੇ ਕਨਸਟੀਟਿਊਸ਼ਨ ਦੀ ਸਹੁੰ ਖਾਧੀ ਹੈਗੀ ਆ ਤੇ ਤੁਹਾਡਾ ਇਹ ਫਰਜ਼ ਵੀ ਬਣਦਾ ਆ ਵੀ ਆਪਾਂ ਇਹਦੇ ਜਸਟਿਸ, ਡੈਮੋਕ੍ਰੇਸੀ ਤੇ ਇਕੁਐਲਿਟੀ ਜਿਹੜੀ ਆ ਉਹਦੇ ਲਈ ਇੱਥੇ ਖੜੀਏ। ਜੀ ਬਿਲਕੁਲ। ਸੋ ਰੀਸੈਂਟਲੀ ਇੱਕ ਜਿਹੜਾ ਆਰਟੀਕਲ ਆ ਉਹ ਆਪਣੇ ਸਾਹਮਣੇ ਜਿਹੜਾ ਆਇਆ ਆ ਵੀ ਇੰਡੀਆ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਜਦ ਅਮਰੀਕਾ ਦੇ ਉੱਤੇ ਉਹ ਦਸਤਕ ਦੇ ਰਿਹਾ, ਦਰਵਾਜ਼ੇ ਜਿਹੜਾ ਉਹ ਖੜਕਾ ਰਿਹਾ, ਆਪਾਂ ਆਪਣੀਆਂ ਜਿਹੜੀਆਂ ਫਰੀਡਮਸ ਆ ਉਸ ਨੂੰ ਕਿੱਦਾਂ ਪ੍ਰੋਟੈਕਟ ਕਰਨਾ, ਜਿਹੜੀ ਅਮਰੀਕਨ ਫਰੀਡਮਸ ਦੀ ਰਾਈਟਸ ਦੀ ਜਿਹੜੀ ਉਹ ਗੱਲ ਕਰ ਰਹੇ ਆ, ਜਿਹੜਾ ਇੰਡੀਆ ਦਾ ਇਨਫਲੂਐਂਸ ਇੱਥੇ ਉਹ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਆ। 2 ਜਣਿਆਂ ਦਾ ਤੁਸੀਂ ਇਸ ਦੇ ਵਿੱਚ ਜਿਹੜਾ ਉਹ ਨਾਮ ਲਿਆ, ਹੋਰ ਵੀ ਕਈ ਹੋਣਗੇ। ਬਾਈਡਨ ਪ੍ਰਸ਼ਾਸਨ 'ਚ ਵੀ ਬਹੁਤ ਸਾਰੇ ਜਿਹੜੇ ਆ ਹਿੰਦੂ ਮਤ ਵਾਲੇ ਜਿਹੜੇ ਲੋਕ ਸੀਗੇ, ਇੰਡੀਅਨ ਅਮਰੀਕਨ ਸੀਗੇ, ਪਰ ਕੋਈ ਏਡੇ ਵੱਡੀਆਂ ਅਹੁਦੇਦਾਰੀਆਂ ਦੇ ਉੱਤੇ ਸ਼ਾਇਦ ਉਹ ਨਹੀਂ ਸੀਗੇ। ਪਾਲਿਸੀ ਮੇਕਿੰਗ ਦੇ ਵਿੱਚ ਜਦ ਇਹ ਲੋਕ ਆਉਂਦੇ ਆ
ਜਿਨ੍ਹਾਂ ਦਾ ਖਾਸ ਕਰਕੇ RSS VHP ਦੇ ਨਾਲ ਜਦੋਂ ਸੰਬੰਧ ਹੋਵੇ ਤਾਂ ਸਿੱਖ ਕਮਿਊਨਿਟੀ ਨੂੰ ਜਿਹੜਾ ਉਹ ਬਹੁਤ ਧਿਆਨ ਦੇ ਨਾਲ ਦੇਖਣ ਦੀ ਲੋੜ ਆ। ਕੀ ਅਜਿਹੀਆਂ ਘਟਨਾਵਾਂ ਇੰਡੀਆ ਵਾਲੇ ਕਰਨੋਂ ਬੰਦ ਹੋ ਜਾਣਗੇ? ਕੀ ਉਹ ਬਾਜ਼ ਆ ਜਾਣਗੇ? ਇਹ ਤਾਂ ਹੁਣ ਭਵਿੱਖ ਜਿਹੜਾ ਉਹ ਦੱਸੇਗਾ। ਪਰ ਇੰਡੀਅਨ ਸਰਕਾਰ ਚੀਜ਼ ਦੀ ਆਈਡੀਓਲੋਜੀ RSS ਦੇ ਨਾਲ ਮੇਲ ਖਾਂਦੀ ਆ, ਉਸ ਤੋਂ ਜਿਹੜੀ ਪ੍ਰਭਾਵਿਤ ਹੋ ਕੇ ਚੱਲਦੀ ਆ। ਤੇ ਜਦੋਂ ਉਸ ਤੋਂ ਪ੍ਰਭਾਵਿਤ ਲੋਕ ਇੱਥੇ ਡਾਇਰੈਕਟਰ ਹੋਣਗੇ, ਵੱਡੇ ਮਹਿਕਮਿਆਂ ਨੂੰ ਚਲਾ ਰਹੇ ਹੋਣਗੇ, ਕੀ ਤੁਹਾਨੂੰ ਨਹੀਂ ਲੱਗਦਾ ਵੀ ਉਹ ਅਸਰ ਆਪਾਂ ਨੂੰ ਇੱਥੇ ਵੀ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈਗਾ ਆ? ਸੋ ਇਸ ਟਾਈਮ ਜਿਹੜੇ ਸਿੱਖ ਅਮਰੀਕਨਸ ਦੇ ਮੂਹਰੇ ਕਈ ਤਰੀਕੇ ਦੇ ਜਿਹੜੇ ਸਵਾਲ ਨੇ, ਜਿਨ੍ਹਾਂ ਦੇ ਜਵਾਬ ਵੀ ਆ ਉਸ ਦੇ ਉੱਤੇ ਐਕਟ ਕਰਨ ਦੀ ਆਪਾਂ ਨੂੰ ਜਿਹੜੀ ਉਹ ਜ਼ਰੂਰਤ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਅਜੇ ਜਿਹੜਾ ਬਿੱਲ ਆ ਉਹ ਉਦਾਂ ਦਾ ਉਦਾਂ ਹੀ ਖੜਾ ਆ। ਉਹ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ ਆ ਉਹ ਉਦਾਂ ਦਾ ਉਦਾਂ ਹੀ ਖੜਾ ਆ। ਕੀ ਉਹ ਪਾਸ ਹੋ ਸਕੇਗਾ? ਕਿੱਦਾਂ ਜਿਹੜਾ ਇਸ ਦੇ ਵਿੱਚ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਨਿਖਿਲ ਗੁਪਤਾ ਦਾ ਕੇਸ ਨਿਊਯਾਰਕ ਦੀ ਸਦਰਨ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ, ਜਿਸ ਦੀ ਇਨਵੈਸਟੀਗੇਸ਼ਨ ਇਵੈਂਚੁਅਲੀ FBI ਨੇ ਵੀ ਕਰਨੀ ਹੈ, CIA ਨੇ ਵੀ ਜਿਹੜੀ ਇਸ ਦੇ ਵਿੱਚ ਕਰਨੀ ਆ। ਪੰਨੂ ਨੂੰ ਮਾਰਨ ਦੀ ਜਿਹੜੀ ਸੁਪਾਰੀ ਦੇਣ ਵਾਲਾ ਮਾਮਲਾ ਸੀਗਾ ਉਸ ਦੇ ਵਿੱਚ। ਫਿਰ ਵਾਈਜ਼ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ, ਇੰਟੈਲੀਜੈਂਸ ਗੈਦਰਿੰਗ ਆਪਰੇਟਸ ਹੈਗਾ ਆ ਅਮਰੀਕਾ ਦਾ, ਉਸਨੇ ਜਿਹੜਾ ਆ ਬੇਸਿਕਲੀ ਕੈਨੇਡਾ ਨੂੰ ਦੱਸਿਆ ਸੀਗਾ ਵੀ ਤੁਹਾਡੇ ਮੁਲਕ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟ ਵਾਲੇ ਆ ਉਹ ਕਿਸ ਤਰੀਕੇ ਦੇ ਨਾਲ ਸਿੱਖ ਐਕਟਿਵਿਸਟ ਨੂੰ ਮਾਰ ਰਹੇ ਆ, ਅਸੈਸੀਨੇਸ਼ਨ ਕਰ ਰਹੇ ਆ, ਭਾਰਤੀ ਗੈਂਗਸਟਰਾਂ ਦੇ ਨਾਲ ਮਿਲ ਕੇ ਉੱਥੇ ਕਿੱਦਾਂ ਫਰੌਤੀਆਂ ਤੇ ਹੋਰ ਜਿਹੜੀਆਂ ਸਕੀਮਾਂ ਜਿਹੜੀਆਂ ਉੱਥੇ ਉਹ ਚੱਲ ਰਹੀਆਂ। ਉਹਨਾਂ ਨੇ ਤਾਂ ਮੋਦੀ ਤੱਕ ਦਾ ਵੀ ਜ਼ਿਕਰ ਜਿਹੜਾ ਉਹ ਕਰ ਦਿੱਤਾ ਵੀ ਉਹ ਆ। ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ RSS ਤੋਂ ਪ੍ਰਭਾਵਿਤ ਲੋਕ ਸੱਤਾ ਦੇ ਵਿੱਚ ਨੇ ਤਾਂ ਉਹ ਅਜਿਹੇ ਮਾਮਲਿਆਂ ਦੇ ਨੂੰ ਖੁਰਦ-ਬੁਰਦ ਨਹੀਂ ਕਰ ਦੇਣਗੇ? ਇਹ ਸਵਾਲ ਹੋਣੇ ਚਾਹੀਦੇ ਆ। ਇਹਨਾਂ ਦੇ ਜਵਾਬ ਜਿਹੜੇ ਆ ਚਲੋ ਉਹ ਤਾਂ ਆਪਾਂ ਨੂੰ ਸਮੇਂ ਦੇ ਨਾਲ ਹੀ ਪਤਾ ਲੱਗਣੇ ਆ, ਪਰ ਆਪਾਂ ਨੂੰ ਅੱਖਾਂ ਨਹੀਂ ਮੀਟ ਲੈਣੀਆਂ ਚਾਹੀਦੀਆਂ ਵੀ ਚੱਲ ਨਹੀਂ ਕੋਈ ਨਹੀਂ, ਇਹ ਤਾਂ ਟਰੰਪ ਦੇ ਨਾਲ ਨੇ, ਇਹ ਅਮਰੀਕਾ ਦੇ ਜਿਹੜੇ ਉਹ ਜੰਮੇ ਆ ਤੇ ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਇਦਾਂ ਜਿਹੜਾ ਉਹ ਨਾ ਹੋਵੇ। ਆਪਾਂ ਨੂੰ ਫਿਰ ਵੀ ਅੱਖਾਂ ਜਿਹੜੀਆਂ ਖੋਲ ਕੇ ਜਿਹੜਾ ਉਹ ਚੱਲਣਾ ਚਾਹੀਦਾ। ਜਦੋਂ ਤੁਸੀਂ ਕਿਸੇ ਇੱਕ ਸ਼ਹਿਰ ਦੇ ਕੈਂਡੀਡੇਟਸ ਨੂੰ ਲੈ ਕੇ ਇਹ ਚਿੰਤਾਵਾਂ ਜਿਹੜੀਆਂ ਉਹ ਪ੍ਰਗਟਾ ਸਕਦੇ ਆ ਵੀ ਉਹਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਆ, ਤੇ ਫਿਰ ਜਿਹੜਾ ਫੈਡਰਲ ਲੈਵਲ ਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਜਿਸਨੇ ਪਾਲਿਸੀ ਡਿਸਾਈਡ ਕਰਨੀ ਆ, ਜਿਹਨੇ ਮੈਮੋ ਦੇਣੇ ਆ, ਜਿੰਨੇ ਗਾਂ ਹਜ਼ਾਰਾਂ ਹੀ ਕਰਮਚਾਰੀਆਂ ਨੂੰ ਆਦੇਸ਼ ਦੇਣੇ ਆ, ਉਹਨਾਂ ਦੇ ਕਹੇ ਦੇ ਉੱਤੇ ਚੱਲਣਾ ਆ, ਕਿ ਉੱਥੇ ਨਹੀਂ ਆਪਾਂ ਨੂੰ ਇਹ ਮਾੜਾ ਜਿਹਾ ਵਿਚਾਰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ। ਸੋ ਜਿਹੜਾ ਡਾਇਸਪੋਰਾ ਦੀਆਂ ਕਮਿਊਨਿਟੀਜ਼ ਆ, ਇਹਦੇ ਵਿੱਚ ਆਪਾਂ ਨੂੰ ਇਸ ਟਾਈਮ ਪੰਜਾਬੀਆਂ ਨੂੰ, ਸਿੱਖਾਂ ਨੂੰ ਜਿਹੜਾ ਬਹੁਤ ਕੁਛ ਸਿੱਖਣ ਦੀ ਜਿਹੜੀ ਉਹ ਇਸ ਦੇ ਵਿੱਚ ਜ਼ਰੂਰਤ ਆ, ਜਿਹਦਾ ਚੀਨ ਦੀ ਤੁਸੀਂ ਉਦਾਹਰਨ ਜਿਹੜੀ ਉਹ ਦਿੱਤੀ ਆ। ਸੋ ਸਿੱਖਾਂ ਨੂੰ ਇਸ ਟਾਈਮ ਪੰਜਾਬੀਆਂ ਨੂੰ ਕੋਲੇਸ਼ਨ ਬਿਲਡਿੰਗ ਦੇ ਉੱਤੇ ਜ਼ੋਰ ਦੇਣ ਦੀ ਜ਼ਰੂਰਤ ਆ। ਆਪੋ ਆਪਣੇ ਜਿਹੜੇ ਆ ਉਹ ਸਾਥ ਜਿਹੜੇ ਉਹ ਨਾਲ ਬਣਾ ਕੇ ਚੱਲੋ। ਆਪਣੇ ਜਿਹੜੇ ਸਪੋਰਟਰਸ ਆ, ਚਾਹੇ ਉਹ ਸੈਨੇਟ 'ਚ ਨੇ, ਚਾਹੇ ਉਹ ਕਾਂਗਰਸ 'ਚ ਨੇ, ਉਹਨਾਂ ਨੂੰ ਜਿਹੜਾ ਬਣਾ ਕੇ ਰੱਖੋ ਵੀ ਜੇ ਕੱਲ ਨੂੰ ਕੋਈ ਇਦਾਂ ਦੀ ਚੀਜ਼ ਹੁੰਦੀ ਆ ਵੀ ਤੁਹਾਡਾ ਕੋਈ ਸਾਥ ਦੇਣ ਵਾਲਾ ਉੱਥੇ ਜ਼ਰੂਰ ਹੋਵੇ। ਤੁਸੀਂ ਇਹ ਸੋਚੋ ਵੀ ਜਦੋਂ ਤੁਹਾਨੂੰ ਕਾਲ ਆਵੇ ਵੀ FBI ਦੀ ਜਾਂ ਹੋਰ ਪੁਲਿਸ ਵਾਲਿਆਂ ਦੀ ਵੀ ਭਈ ਤੁਹਾਡੀ ਲਾਈਫ ਖਤਰੇ 'ਚ ਆ, ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਬੰਦੇ ਨੂੰ ਜਿਹਨੂੰ ਕਾਲ ਆਉਂਦੀ ਉਹਨੂੰ ਵੀ ਪਤਾ ਹੁੰਦਾ। ਇਹ ਕੁਝ ਗੁਰਪ੍ਰਤਪਾਲ ਸਿੰਘ ਪੰਨੂ ਨਾਲ ਵਾਪਰਿਆ। ਇਸ ਤੋਂ ਬਿਨਾਂ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਜਿਹੜੇ ਫਰੀਮੌਂਟ 'ਚ ਰਹਿਣ ਵਾਲੇ ਆ, ਉਹਨਾਂ ਦੇ ਨਾਲ ਵਾਪਰਿਆ, ਉਹਨਾਂ ਨੂੰ ਕਾਲਸ ਆਈਆਂ। ਇਸ ਤੋਂ ਬਿਨਾਂ ਸਟਾਕਟਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਇੰਡੀਅਨ ਕੌਂਸੂਲੇਟ ਆਫਿਸ ਵੱਲੋਂ ਜਿਹੜਾ ਕੰਟੈਕਟ ਕੀਤਾ ਗਿਆ, ਆਫਿਸਰ ਜਿਹੜਾ ਆ ਉੱਥੇ। ਸੋ ਸਰਵੇਲੈਂਸ ਕਿਸ ਤਰ੍ਹਾਂ ਕਰਨੀ ਆ, ਜਿਹੜੇ ਉੱਥੇ ਜਿਹੜੇ ਸੰਗਤ ਦੇ ਮੈਂਬਰ ਆਪਣੀ ਪਾਠ ਪੂਜਾ ਕਰਨ ਜਾਂਦੇ ਹੈਗੇ ਆ। ਸੋ ਭੂਸ਼ਣ ਅਠਾਲੇ, ਇਹ ਆਪਾਂ ਹਰ ਰੋਜ਼ ਡਿਸਕਸ ਕਰਦੇ ਰਹਿੰਦੇ ਆ, ਕਿਸ ਤਰ੍ਹਾਂ ਉਹਨੂੰ ਥ੍ਰੈਟ ਦਿੱਤੀਆਂ ਸਿੱਖਾਂ ਨੂੰ, ਸਿੱਖਾਂ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਥ੍ਰੈਟ ਦਿੱਤੀਆਂ। ਤੇ ਇਹੀ ਸਾਰਾ ਕੁਝ ਟਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਹੈਗਾ। ਸੋ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ, ਇਹ ਇੱਕ ਲਾਰਜ ਪੈਟਰਨ ਆ, ਬਹੁਤ ਵੱਡਾ। ਕਿਸ ਤਰ੍ਹਾਂ ਜਿਹੜੀਆਂ ਆਥੋਰੀਟੇਰੀਅਨ ਜਿਹੜੀਆਂ ਰਜੀਮਸ ਹੁੰਦੀਆਂ ਆ, ਉਹ ਡਾਇਸਪੋਰਾ ਕਮਿਊਨਿਟੀ ਨਾਲ ਕਰਦੀਆਂ। ਰਸ਼ੀਆ ਵਾਲੇ ਇੱਦਾਂ ਕਰਦੇ, ਚਾਈਨਾ ਵਾਲੇ ਕਰਦੇ, ਟਰਕੀ ਵਾਲੇ, ਈਰਾਨ ਵਾਲੇ, ਤੇ ਹੁਣ ਇੰਡੀਆ ਵੀ ਉਹਨਾਂ ਦਾ ਜਿਹੜਾ ਹਿੱਸਾ ਹੈਗਾ। ਸੋ ਇਸੇ ਕਰਕੇ ਆਪਾਂ ਬਹੁਤ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਸੀ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਉਹ US ਦੀ ਕਾਂਗਰਸ 'ਚ ਪਾਸ ਹੋਣਾ ਚਾਹੀਦਾ। ਸਿੱਖ ਜੈਨੋਸਾਈਡ ਵਾਲਾ ਬਿੱਲ ਪਾਸ ਹੋਣਾ ਚਾਹੀਦਾ। ਚਾਈਨਾ ਦੇ ਜਿਹੜੇ ਡਾਇਸਪੋਰਾ ਲੋਕ ਹੈਗੇ ਆ, ਉਹ ਬਹੁਤ ਸਕਸੈਸਫੁਲ ਆ ਆਪਣੀ ਐਡਵੋਕੇਸੀ ਕਰਨ ਦੇ ਲਈ। ਚਾਈਨੀਜ਼
ਜਿਹੜੇ ਕਵਰਡ ਪੁਲਿਸ, ਜਿਹੜੀ ਅੰਡਰ ਕਵਰ ਪੁਲਿਸ ਕੰਮ ਕਰਦੀ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਪੋਜ਼ ਕਰਨ ਦੇ ਲਈ ਉਹਨਾਂ ਨੇ ਆਪਣਾ ਮੁੱਦਾ ਪੂਰਾ ਯੂਐਸ ਦੀ ਸਰਕਾਰ ਕੋ ਪਹੁੰਚਾ ਦਿੱਤਾ। ਜਿਸ ਤਰ੍ਹਾਂ ਤੁਸੀਂ ਕਿਹਾ ਆ ਵੀ ਸਿੱਖਾਂ ਨੂੰ ਕੋਲੀਸ਼ਨ ਬਿਲਡਿੰਗ ਕਰਨੀ ਪਊਗੀ ਬਲੈਕ ਲੀਡਰਸ ਦੇ ਨਾਲ, ਸਿਵਲ ਰਾਈਟਸ ਮੂਵਮੈਂਟ ਵਾਲੇ ਜਿਹੜੇ ਹੈਗੇ ਆ, ਚਾਈਨੀਜ਼ ਮੂਲ ਦੇ ਆ, ਜਾਂ ਜਿਹੜੇ ਹੋਰ ਮੁਲਕਾਂ ਦੇ ਵੀ ਜਿਹੜੇ ਇੱਥੇ ਲੋਕ ਆ ਆਪਣੇ ਧੱਕੇ ਦੇ ਜਿਹੜੇ ਹਰਜੋਤ ਸਿੰਘ ਜੀ, ਇਹ ਤਾਂ ਹੈ ਹੀ ਹੈ। ਰਿਪਬਲਿਕਨ ਡੈਮੋਕ੍ਰੇਟ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਨੂੰ ਚੱਲਣਾ ਪੈਣਾ ਆ, ਕਿਉਂਕਿ ਇਵੈਂਚੁਅਲੀ ਜਦੋਂ ਸਾਰੇ ਪਾਸੇ ਆਵਾਜ਼ ਚੱਕੀ ਜਾਊਗੀ ਤਾਂ ਹੀ ਜਿਹੜੀ ਉਹ ਗੱਲ ਇਸ ਦੇ ਵਿੱਚ ਜਿਹੜੀ ਉਹ ਬਣਦੀ ਆ। ਗਾਬੜ ਤੇ ਪਟੇਲ ਨੂੰ ਲੈ ਕੇ ਚਿੰਤਾਵਾਂ ਕਿਉਂ ਨੇ, ਇਹ ਵੀ ਆਪਾਂ ਜੇ ਦੱਸਦੇ ਜਾਈਏ। ਤੁਲਸੀ ਗਾਬੜ ਦਾ ਜਿਹੜਾ ਕਰੀਅਰ ਆ, ਉਹਦਾ ਜਿਹੜਾ ਕਨੈਕਸ਼ਨ ਰਿਹਾ ਹਮੇਸ਼ਾ ਹੀ ਹਿੰਦੂਤਵ ਅਲਾਈਨਡ ਜਿਹੜੇ ਗਰੁੱਪ ਆ, ਜਿਹੜਾ HSS ਜਿਹੜਾ ਅਮਰੀਕਾ ਦੇ ਵਿੱਚ ਆ, ਜਿਹੜਾ RSS ਦਾ ਵਿੰਗ ਆ, ਹਿੰਦੂ ਸਵੈਮ ਸੇਵਕ ਸੰਘ ਜਿਹੜਾ ਆ, ਤੇ ਵਿਸ਼ਵ ਹਿੰਦੂ ਪਰਿਸ਼ਦ, ਉਸ ਦੇ ਨਾਲ ਮੋਦੀ ਹੁਣਾਂ ਦੀ ਉਹ ਲਗਾਤਾਰ ਸਪੋਰਟ ਦੇ ਵਿੱਚ ਆਉਂਦੀ ਰਹੀ ਆ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਉਸਨੇ ਹਮੇਸ਼ਾ ਇੰਡੀਆ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦਾ ਘਾਣ ਹੁੰਦਾ ਉਸ ਦੇ ਉੱਤੇ ਉਹ ਚੁੱਪੀ ਜਿਹੜੀ ਉਹ ਧਾਰੀ ਰੱਖੀ ਆ। ਸੋ 18 ਜਿਹੜੀਆਂ US ਦੀਆਂ ਇੰਟੈਲੀਜੈਂਸ ਦੀਆਂ ਏਜੰਸੀਜ਼ ਆ, ਉਹ ਉਸ ਦੇ ਅੰਡਰ ਆਊਗੀ ਜੇ ਇਸ ਦੀ ਨੋਮੀਨੇਸ਼ਨ ਕਨਫਰਮ ਹੁੰਦੀ ਆ। ਅਜੇ ਹੋਈ ਨਹੀਂ ਆ, ਜੇ ਹੋ ਗਈ ਤਾਂ ਹਾਲ ਦੀ ਘੜੀ ਇਹਦੀ ਹੋਣ ਦੀ ਸੰਭਾਵਨਾ ਥੋੜੀ ਜਿਹੀ ਘੱਟ ਇਸ ਕਰਕੇ ਆ ਕਿਉਂਕਿ ਉਹਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਆ ਵੀ ਇਹ ਰਸ਼ੀਅਨ ਦੇ ਨਾਲ ਜਿਹੜੀ ਏਜੰਟ ਦੇ ਤੌਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਪਲੱਸ ਸੀਰੀਆ ਦੇ ਵੀ ਹੱਕ ਦੇ ਵਿੱਚ ਤੁਲਸੀ ਗੈਬਰਡ ਦੀਆਂ ਬਹੁਤ ਸਟੇਟਮੈਂਟਾਂ ਰਹੀਆਂ ਬਿਲਕੁਲ। ਪਿਛਲੇ ਸਮੇਂ ਦੇ ਦੌਰਾਨ। ਤੇ ਕੈਸ਼ ਪਟੇਲ ਦਾ ਜਿਹੜਾ ਕਨੈਕਸ਼ਨ ਆ ਉਹ ਇਸ ਤਰੀਕੇ ਨਾਲ ਆ, ਉਹ ਮੋਦੀ ਹੁਣਾਂ ਨੂੰ ਐਡਮਾਇਰ ਵੀ ਕਰਦਾ ਆ, ਤੇ ਜਦੋਂ ਉਹ ਹਿੰਦੂਤਵ ਲਿੰਕਡ ਮਾਈਲਸਟੋਨ ਜਿਹੜੇ ਆਏ ਸੀ ਉਸ ਨੂੰ ਉਹਨੇ ਸੈਲੀਬ੍ਰੇਟ ਵੀ ਜਿਹੜਾ ਕੀਤਾ ਸੀ, ਜਦ ਅਯੋਧਿਆ ਦੇ ਵਿੱਚ ਰਾਮ ਮੰਦਿਰ ਦਾ ਪ੍ਰੋਜੈਕਟ ਉਹ ਹੋਇਆ ਸੀ ਉਸ ਤਰੀਕੇ ਦੇ ਨਾਲ। ਤੇ ਉਸਨੇ FBI ਨੂੰ ਜਿਹੜੇ ਡਾਇਰੈਕਸ਼ਨਸ ਆ, ਉਸਦੀਆਂ ਆਪਰੇਸ਼ਨਸ ਆ, ਉਸ ਦੇ ਵਿੱਚ ਉਹਨੇ ਚੇਂਜਸ ਜਿਹੜੀਆਂ ਉਹ ਕਰਨੀਆਂ। ਸੋ ਇਹ ਸਵਾਲ ਤੇ ਬਣਦਾ ਹੈ ਵੀ ਕੀ ਆਪਾਂ ਇਹਨਾਂ ਤੋਂ ਇੰਪਾਰਸ਼ਲ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨਸ ਦੇ ਵਿੱਚ ਉਮੀਦ ਜਿਹੜੀ ਉਹ ਰੱਖਾਂਗੇ ਕਿ ਉਸ ਤਰੀਕੇ ਦੇ ਨਾਲ ਕਮਿਟਮੈਂਟ ਜਿਹੜੀ ਉਹ ਬਣਾ ਕੇ ਰੱਖਣਗੇ। ਜੇ ਇੰਪਾਰਸ਼ੈਲਿਟੀ ਰੱਖਦੇ ਫਿਰ ਤਾਂ ਕਿਸੇ ਨੂੰ ਕੋਈ ਦਿੱਕਤ ਹੀ ਨਹੀਂ, ਜੀ ਪਰ ਇਹ ਆ ਵੀ ਨਾਲ ਦੇ ਨਾਲ ਆਪਾਂ ਨੂੰ ਜ਼ਰੂਰ ਜਿਹੜਾ ਉਹ ਇਸ ਚੀਜ਼ ਦੇ ਵਿੱਚ ਸਤਰਕ ਰਹਿਣਾ ਚਾਹੀਦਾ ਆ ਵੀ ਇਦਾਂ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਆ, ਤੇ ਆਪਾਂ ਉਸ ਟਾਈਮ ਦੇ ਉੱਤੇ ਕੀ ਕਰਨਾ ਆ, ਕੀ ਆਪਣੇ ਕੋਲ ਜਿਹੜਾ ਹੋਵੇ ਵੀ ਇਸ ਦਾ ਜਿਹੜਾ ਤੋੜ ਆ ਉਹ ਉਸ ਟਾਈਮ ਲੱਭਿਆ ਜਾ ਸੋ ਸਕੇ। ਬਿਲਕੁਲ ਸਿੱਖਾਂ ਨੂੰ ਜਿਹੜਾ ਆ ਕੀ ਕਰਨਾ ਚਾਹੀਦਾ ਆ ਵੀ ਇਹ ਜੋ ਥ੍ਰੈਟਸ ਹੈਗੀਆਂ ਆ, ਤੇ ਪਲੱਸ US ਦੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਚਾਉਣਾ ਹੈਗਾ। ਸੋ ਉਹ 3 ਪੁਆਇੰਟ ਜੋ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਆਪਣੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ, ਗੁਰੂ ਘਰਾਂ ਦੀਆਂ ਕਮੇਟੀਆਂ ਆ, ਐਕਟਿਵ ਜਿਹੜੇ ਸਿੱਖ ਮੈਂਬਰਸ ਆ, ਨੋ ਮੈਟਰ ਕਿਸੇ ਵੀ ਗਰੁੱਪ ਨੂੰ ਬਿਲੋਂਗ ਕਰਦੇ ਆ, ਥੋੜਾ ਬਹੁਤਾ ਵੀ ਜਿਹੜਾ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਇਹਨਾਂ ਇਸ਼ੂਜ਼ ਦੇ ਉੱਤੇ ਜੋ ਆ ਫੋਕਸ ਕਰਨਾ ਚਾਹੀਦਾ, ਨਾ ਕਿ ਛੋਟੇ-ਛੋਟੇ ਜਿਹੜੇ ਇਸ਼ੂ ਬਣਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਫਾਰਾ ਐਨਫੋਰਸਮੈਂਟ ਆ ਨਾ, ਉਹਨੂੰ ਕਹਿੰਦੇ ਵੀ ਸਟਰੋਂਗ ਕਰਨਾ ਚਾਹੀਦਾ। ਇੰਸ਼ੋਰ ਕਰੋ ਵੀ ਜਿਹੜੇ ਫੋਰਨ ਏਜੰਟਸ ਲੌਬੀ ਕਰ ਰਹੇ ਆ US ਗਵਰਨਮੈਂਟ ਦੇ ਜਿਹੜੇ ਵੱਖ-ਵੱਖ ਇਲੈਕਟਡ ਆਫੀਸ਼ੀਅਲਸ ਆ, ਉਹ ਰਜਿਸਟਰਡ ਹੈਗੇ ਆ, ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ। ਸੋ ਇੰਸ਼ੋਰ ਦੈਟ ਫੋਰਨ ਏਜੰਟਸ ਲੌਬੀਇੰਗ ਫॉर ਰਿਪਰੈਸਿਵ ਗਵਰਨਮੈਂਟਸ ਆਰ ਰਜਿਸਟਰਡ ਐਂਡ ਹੈਲਡ ਅਕਾਊਂਟੇਬਲ। ਦੂਜਾ ਹੈਗਾ ਕਾਂਗਰੈਸ਼ਨਲ ਓਵਰਸਾਈਟ, ਤੇ ਹੀਅਰਿੰਗ ਜਿਹੜੀ ਆ ਸਾਨੂੰ ਪੁਸ਼ ਕਰਨਾ ਚਾਹੀਦਾ। ਜਿਹੜੇ ਸਾਡੇ ਕਾਂਗਰਸਮੈਨ ਸਪੋਰਟਰਸ ਹੈਗੇ ਆ, ਡੇਵਿਡ ਬਲਡਾਹੋ ਆ, ਜਿਮ ਕੋਸਟਾ ਆ, ਜਿਨ੍ਹਾਂ ਨੇ ਸਪੋਰਟ ਕੀਤਾ ਰੀਸੈਂਟਲੀ, ਰੋ ਖੰਨਾ ਨੇ ਵੀ ਸਿੱਖ ਜੈਨੋਸਾਈਡ ਬਿੱਲ ਦੇ ਉੱਤੇ ਸਪੋਰਟ ਕੀਤਾ ਹੈਗਾ। ਸੋ ਜਿੰਨੇ ਵੀ ਜਿਹੜੇ ਕਾਂਗਰਸਮੈਨ ਹੈਗੇ ਆ ਜਿਨ੍ਹਾਂ ਦੇ ਸਿੱਖਾਂ ਦੇ ਨਾਲ ਸੰਬੰਧ ਆ, ਜਾਂ ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਆ, ਤੁਸੀਂ ਉਹਨਾਂ ਨੂੰ ਇਲੈਕਟ ਕੀਤਾ ਆ, ਉਹਨਾਂ ਨੂੰ ਪੁਸ਼ ਕਰੋ ਵੀ ਭਾਈ ਇਸ ਇਸ਼ੂ ਦੇ ਉੱਤੇ ਹੀਅਰਿੰਗਸ ਹੋਣੀਆਂ ਚਾਹੀਦੀਆਂ ਆ। ਉਹਦੇ ਵਿੱਚ ਕਹਿੰਦੇ ਪੁਸ਼ ਫॉर ਹੀਅਰਿੰਗ ਔਨ ਟਰਾਂਸਨੈਸ਼ਨਲ ਰਿਪਰੈਸ਼ਨ। ਉਹਦੇ ਵਿੱਚ ਕੇਸ ਦੱਸੋ, ਇਹ ਨਹੀਂ ਵੀ ਜਿੱਦਾਂ ਕੈਨੇਡਾ ਦੇ ਵਿੱਚ ਵਾਪਰਿਆ ਵੀ ਦੇਖੋ ਜੀ, ਜਾਂ ਇੱਥੇ ਵੀ ਝੂਠੀਆਂ ਖਬਰਾਂ ਛੱਡ ਦਿੰਦੇ ਵੀ ਜੀ ਮੰਦਿਰ ਤੇ ਅਟੈਕ ਕਰਤਾ, ਆਹ ਕਰਤਾ, ਉਹ ਕਰਤਾ, ਉਹ ਅੰਬੈਸੀ ਤੇ ਅਟੈਕ ਕਰ ਦਿੱਤਾ ਹੈਗਾ। ਆਪਣੇ ਕੋਲ ਸੋਲਿਡ ਕੇਸ ਹੈਗੇ ਆ, ਉਹ ਕੇਸ ਜਿਹੜੇ ਆ ਗੂਗਲ ਤੋਂ ਜਿਹੜੀ ਨਿਊਜ਼ ਆ ਉਹ ਕੱਢ ਕੇ ਆਪਣੇ ਲੋਕਲ ਕਾਂਗਰਸਮੈਨ ਨੂੰ, ਸੈਨੇਟਰ ਨੂੰ ਭੇਜੋ। ਉਹਨਾਂ ਕੇਸੇ 'ਚ ਗੁਪਤੇ ਵਾਲਾ ਕੇਸ ਆ, ਅਠਾਲੇ ਵਾਲਾ ਕੇਸ ਆ, ਡਾਕਟਰ ਪ੍ਰਿਤਪਾਲ ਵਾਲਾ, ਗੁਰਪਤਵੰਤ ਸਿੰਘ ਪੰਨੂ ਵਾਲਾ, ਜਿਹੜੇ ਸੈਕਰਾਮੈਂਟੋ ਤੋਂ ਆਪਣਾ ਨੌਜਵਾਨ ਸਤਿੰਦਰਪਾਲ ਸਿੰਘ ਗੋਲੀ ਉਹ, ਚੱਲਦੀ ਸੀ ਉਹਦੇ ਤੇ। ਬੌਬੀ ਸਿੰਘ, ਹੋਰ ਬਹੁਤ ਸਾਰੇ ਜਿਹੜੇ ਕੇਸ ਹੈਗੇ, ਇਹ ਸਾਡੇ ਕੋਲ ਸੋਲਿਡ ਆ। ਇਹ ਸੈਕਰਾਮੈਂਟੋ ਬੀ ਦੇ ਆਰਟੀਕਲ, ਨਿਊਯਾਰਕ ਟਾਈਮ ਦੇ, ਸਾਰੇ ਦੁਨੀਆ ਦੇ ਪੇਪਰ ਜਿਹੜੇ ਭਰੇ ਹੋਏ ਹੈਗੇ ਆ। ਇਸ ਤੋਂ ਬਿਨਾਂ ਫਿਰ ਜਿਹੜਾ ਫੈਡਰਲ ਪ੍ਰੋਟੈਕਸ਼ਨ ਆ, ਵੀ ਇਦਾਂ ਦੇ ਜਿਹੜੇ ਲੈਜਿਸਲੇਸ਼ਨ ਲਿਆਂਦੇ ਜਾਣ ਜਿਹਦੇ ਵਿੱਚ ਜਿਹੜੀਆਂ ਡਾਇਸਪੋਰਾ ਕਮਿਊਨਿਟੀਜ਼ ਆ,
ਉਹਨਾਂ ਨੂੰ ਸ਼ੀਲਡ ਕੀਤਾ ਜਾ ਸਕੇ, ਵੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਰਵੇਲੈਂਸ ਨਾ ਹੋਵੇ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਵਾਇਲੈਂਸ ਨਾ ਹੋਵੇ। ਬਿਲਕੁਲ ਰੀਇਨਫੋਰਸ ਉਹੀ ਚੀਜ਼ ਕੀਤੀ ਜਾਵੇ ਵੀ ਜਿਹੜੀ ਅਮਰੀਕਾ ਦੀ ਕਮਿਟਮੈਂਟ ਹੈਗੀ ਆ ਸੇਫਗਾਰਡਿੰਗ ਹਿਊਮਨ ਰਾਈਟਸ ਤੇ ਸੋਵਰਨਟੀ। ਸੋ ਇਹ ਇਕੱਲਾ ਸਿੱਖਾਂ ਦਾ ਕੇਸ ਨਹੀਂ ਹੈਗਾ, ਇਹ ਅਮਰੀਕਾ ਦਾ ਆ। ਅਮਰੀਕਾ ਦੀ ਸੋਵਰਨਟੀ ਨੂੰ ਤੇ ਅਮਰੀਕਾ ਦਾ ਜਿਹੜਾ ਮੇਨ ਮੁੱਦਾ ਆ ਹਿਊਮਨ ਰਾਈਟਸ ਨੂੰ ਸੇਵ ਕਰਨਾ, ਉਸ ਨੂੰ ਸੇਵ ਕੀਤਾ ਜਾ ਸਕੇ। ਜੀ, ਬਿਲਕੁਲ।